सोशल मीडिया ते हर वक्त हाजिर रहते हैं। तजजियाकार भी हैं MA इंसारी। मैं तोड़ा सोना बिरा अख्तर इसमें जोका सत्ते खैरा सत बिस्मिल्ला जी आन वक्त। अस्सलाम वालेकुम। वालेकुम सलाम। की हाल है सोना? अल्हम्दुलिल्लाह ठीक है। शुक्र है। भी अगले दिन तहसील बुआने दा एक पिंड है, उत्थे मैं गयो को काम आ एक कोठी वेखी ते कोठी नु वेख के ना मैं समझा भी ये किसी ब्यूरोक्रेट दी है ते किसी वजीर दी है या किसी आला ओहदेदार दी है। जदों मैं पूछया उन्हें आख्या भी ये एक दुध दी है, दुध दा कारोबार करदा है, उस दी है कोठी है। वो किवें आंदे न बई असां पंजाबियां दा एक खान है बई जिथों दी खोती उत्थे आ खड़ोती। हुण जेड़े जट बिरा है ना आ दुध बेचदे उन्हां दे हालात तां तुहाडे सामने ही है ना, लेकिन जेड़े ये दुधी है ना ये खबरे किथों दा किथे अपेड़ गए नो काम है की करदे समझ ही नहीं आउंदी। मजीद अपने बिरा MA इंसारी तो पुछदे हैं भी इस बारे उन्हां दे की तासुरात हैं, तुसीं की आखदे हो इस बारे? बिस्मिल्लाहिर्रहमानिर्रहीम। इय्याका नअबुदु व इय्याका नस्तईन। तो जोका साहब गल है ਤੁਸੀਂ ਤਾਂ ਇੱਕ ਦੋਤੇ ਦੀ ਗੱਲ ਕਰ ਰਹੇ ਹੋ जी हाँ। ਇਹ ਸਾਡੇ ਇਲਾਕੇ ਦੇ ਵਿੱਚ ਬਿਲਕੁਲ ਕਰੀਬ ਐਸਾ ਪਿੰਡ ਵੀ ਹੈ ਆ ਜਿੱਥੇ ਦਿਨ ਰਾਤ ਇਹ 2 ਨੰਬਰ ਧੰਦਾ ਹੋ ਰਿਹਾ, ਦੁੱਧ ਬਣ ਰਿਹਾ, ਖੋਇਆ ਬਣ ਰਿਹਾ। जी हाँ। ਤੇ ਉਹ ਤੁਹਾਡੀ ਗੱਲ ਕੋਠੀ ਵਾਲੀ ਬਿਲਕੁਲ ਠੀਕ ਹੈ। ਹਾਂਜੀ। ਉੱਥੇ ਵੀ ਲੋਕ ਨਾ ਜੀ ਦਿਨਾਂ ਦੇ ਵਿੱਚ ਨਾ ਕੋਠੀਆਂ ਖੜੀਆਂ ਕਰੀ ਜਾ ਰਹੇ। ठीक है। ਹੁਣ ਕਈ ਲੋਕ ਆਖਣਗੇ ਵੀ ਇਹਨਾਂ ਨੂੰ ਹਿੱਸਾ ਨਹੀਂ ਮਿਲਿਆ। हाँ जी। ਯਾਰ ਸਾਨੂੰ ਸਾਡਾ ਇਸ ਗੱਲ ਨਾਲ ਕੋਈ ਤਲਕ ਨਹੀਂ ਹੈ। जी हाँ। ਠੀਕ ਹੈ ਨਾ, ਸਾਡਾ ਇਹ ਹੈ ਵੀ ਜਿਹੜੇ ਬੱਚੇ ਗਰੀਬ ਬਿਮਾਰ ਹੁੰਦੇ ਆ ਦੁੱਧ ਪੀ ਕੇ ਜਿਨ੍ਹਾਂ ਕੋਲ ਦਵਾਈ ਦੇ ਪੈਸੇ ਨਹੀਂ ਹੈ, ਨੁਕਸਾਨ ਉਹਨਾਂ ਦਾ ਹੈਗਾ। ਤੇ ਪੰਜਾਬ ਫੂਡ ਅਥਾਰਟੀ। ਹਾਂ ਠੀਕ। ਇਹਨਾਂ ਦੇ ਹੁਣ ਤੁਸੀਂ ਵੇਖੋ ਨਾ ਵੀ ਹੁਣ ਤੱਕ ਇਹਨਾਂ ਕੋਲ ਉਹ ਇੱਕ ਪਿੰਡ ਜਿਹੜਾ ਨਾ ਹਾਂਜੀ ਉਹ ਨਹੀਂ ਕਵਰ ਹੋਇਆ। ਠੀਕ ਹੋ ਗਿਆ। ਆਲਰੇਡੀ ਉੱਥੇ ਦੁੱਧ ਵੀ ਬਣ ਰਿਹਾ ਵਾ, ਦਿਨ ਰਾਤ ਬਣ ਰਿਹਾ। ਠੀਕ ਹੈ ਨਾ, ਬਲਕਿ ਰਾਤੀ 2 ਵਜੇ ਮਸ਼ੀਨ ਚੱਲਦੀ ਹੈ। ਮੋਬਾਈਲਾਂ ਤੋਂ ਤੇ ਲੋਕ 2 ਵਜੇ ਮਸ਼ੀਨ ਚੱਲਦੀ ਹੈ ਜੀ ਹਾਂ। ਤੇ ਜਿੰਨੀ ਦੇਰ ਨੂੰ ਮੇਰਾ ਖਿਆਲ ਹੈ ਵੀ ਇਹ ਫੂਡ ਵਾਲੇ ਸੁੱਤੇ ਉੱਠਦੇ ਆ ਨਾ ਉਹ ਦੁੱਧ ਲੈ ਕੇ ਨਿਕਲ ਜਾਂਦੇ ਆ। ਜੀ ਹਾਂ। ਬਕੌਲ ਜਿਹੜੇ ਲੋਕ ਦੱਸਦੇ ਆ। ਇੱਕ ਦੂਸਰੇ ਨੰਬਰ ਤੇ ਆ ਗਿਆ ਖੋਇਆ। ਖੋਇਆ ਦਾ ਜਨਾਬ ਜੀ ਦਿਨ ਰਾਤ ਉੱਥੇ ਐਨ ਰੋਡ ਦੇ ਉੱਤੇ ਬਣ ਰਿਹਾ, ਲੇਕਿਨ ਕੋਈ ਯਾਰ ਉਹਨਾਂ ਨੂੰ ਨਹੀਂ ਪੁੱਛਦਾ, ਕੋਈ ਵੀ ਨਹੀਂ ਪੁੱਛਦਾ, ਕੋਈ ਆਪਰੇਸ਼ਨ ਨਹੀਂ ਹੋ ਰਿਹਾ। ਕਮ ਸੇ ਕਮ ਯਾਰ ਇਹ ਕੰਮ ਤਾਂ ਰੁਕਣਾ ਚਾਹੀਦਾ ਸੀਗਾ। ਹੁਣ ਤੁਸੀਂ ਉਹਨਾਂ ਕੋਲ ਖੋਇਆ ਦੇ ਸੈਂਪਲ ਲੈ ਲਓ, ਬਣੇ ਪਏ ਦੇ ਲੈ ਲਓ, ਹੁਣ ਜਾ ਕੇ ਲੈਬਾਰਟਰੀ ਕਰਾ ਲਿਓ, ਦੇਖੋ ਵੀ ਖਾਲਸ ਹੈ ਜਾਂ ਮਿਲਾਵਟ ਵਾਲਾ। ਇੱਕ ਦੂਸਰੇ ਨੰਬਰ ਤੇ ਹੁਣ ਅੱਜ ਕੱਲ ਜਿਵੇਂ ਗਰਮੀ ਦਾ ਮੌਸਮ ਚੱਲ ਰਿਹਾ, ਇਹਨੇ LR ਮੇਰਾ ਖਿਆਲ ਹੈ 24 ਰੱਖੀ ਹੋਈ ਹੈ ਫੂਡ ਵਾਲੇ। ਅੱਛਾ। ਕਿਸੇ ਵੀ ਦੋਧੀ, ਹਾਂ ਦੋਧੀਆਂ ਦੀ। ਹੁਣ ਕਿਸੇ ਵੀ ਦੋਧੀ ਨੂੰ ਡੱਕ ਕੇ ਨਾ ਦੁੱਧ ਚੈੱਕ ਕਰ ਲਓ, ਮੈਨੂੰ ਦੱਸੋ ਵੀ LR ਪੂਰੀ ਆ ਰਹੀ। ਮਿਲਾਵਟ, ਪਾਣੀ ਦੀ ਮਿਲਾਵਟ, ਪਾਊਡਰ ਦੀ ਮਿਲਾਵਟ, ਕੈਮੀਕਲ ਵਾਲਾ ਦੁੱਧ। अच्छा इंज है भी असी भी 24 घंटे रोड ते रहने हैं, लेकिन सानू कोई गड्डी आज तक फूड वाली दिसी नहीं। ठीक है ना। एक गल ये आ गई, दुआ ये है भाई ये दुध दा काम करे, लेकिन यार जेड़े बाल है ना वो बड़े मासूम ते बड़े नाजुक होंदे, उन्हां दे मेदे भी बड़े नाजुक होंदे नो। गुरबत इतनी आ गई है, महंगाई इतनी आ गई है भी बंदे कोल ना दारू वास्ते पैसा ही कोई नहीं। क्योंकि तुहानू पता है भी जदों उन्हां कैमिकल वाला दुध पीना है, गोश्त जेड़ा मुज़र सेहत है वो खाना है, पापड़ ले लो, जूस ले लो, होर जितनी चीज़ां खावन पीवन दी ना। ਰਜੋਕਾ ਸਾਹਿਬ ਕੋਸ਼ਤ ਦੀ ਮੇਰੀ ਗੱਲ ਸੁਣੋ। ਸਾਡੇ ਪੂਰੇ ਇਲਾਕੇ ਦੇ ਵਿੱਚ ਜਾਨਵਰਾਂ ਨੂੰ ਜਦੋਂ ਬਿਮਾਰੀ ਆਉਂਦੀ ਆ, ਆਏ ਰੋਜ਼ ਕੋਈ ਨਾ ਕੋਈ ਡਿੱਗਿਆ ਹੁੰਦਾ, ਕਿਸੇ ਨਾ ਕਿਸੇ ਕਿੱਲੇ ਤੇ, ਬਾਗ ਤੇ, ਢਾਰੀ ਤੇ ਕੋਈ ਨਾ ਡਿੱਗਿਆ ਹੁੰਦਾ, ਜਿਬਾ ਹੁੰਦਾ। ਕਸਾਈ ਜਾਂਦੇ ਆ, ਕੋਈ 10,000 ਲਾ, 15,000, 20,000 ਤੇ ਚੁੱਕ ਕੇ ਲੈ ਆਖਰੀ ਯਾਰ ਆਉਂਦਾ ਤਾਂ ਸ਼ਹਿਰ ਦੇ ਵਿੱਚ। ਅੱਜ ਤੱਕ ਮੈਨੂੰ ਦੱਸੋ ਵੀ ਇਹਨਾਂ ਨੇ ਕਿੱਥੋਂ ਮੁਰਦਾ ਗੋਸ਼ਤ ਫੜਿਆ? ਆਖਰ ਆਂਦੇ ਉੱਡ ਕੇ ਤਾਂ ਨਹੀਂ ਨਾ ਆਂਦੇ, ਆਂਦੇ ਤਾਂ ਜ਼ਮੀਨ ਤੋਂ ਹੀ ਆਉਂਦਾ। ਕੋਈ ਕਾਰਵਾਈ। तहसील बुआना मेरा ख्याल है ना एक स्लाटर हाउस है। हाँ जी। इत्थे कितने जानवर होंदे ते बाहर कितने ज़बा होंदे ने। बाकी इस तो हट के जेडे फूड वाले उन्हां दा क्या है, नहीं काम उन्हां नहीं चेक करना। कोल तां गड्डियां भी है, नवीं है, हां जी, फुल AC चलदा हुंदा। जी ਹੁਣ ਸਾਡੀ ਤਹਿਸੀਲ ਜਿਹੜੀ ਇਧਰੋਂ ਪੁੱਲ ਦਿੱਲੂ ਵਾਲਾ, ਹਾਂਜੀ, ਮੰਗੋਆਣਾ, ਛੋਟੀ ਜੀ ਤਹਿਸੀਲ ਹੈ, ਇਤਨੀ ਵੱਡੀ ਤਾਂ ਹੈ ਨਹੀਂ। ਹਾਂ, ਕੋਈ 20 ਕਿਲੋਮੀਟਰ ਦਾ ਏਰੀਆ ਬਣਦਾ। ਇਹ 20 ਕਿਲੋਮੀਟਰ ਦੇ ਵਿੱਚ ਮੈਨੂੰ ਦੱਸਣ ਵੀ ਕਿੱਥੇ ਜਾ ਕੇ ਇਨਸਪੈਕਸ਼ਨ ਕਰਦੇ।
ਸਿਰਫ ਇਹਨਾਂ ਨੇ ਜਾਣਾ ਉਸ ਦਿਨ, ਜਿਸ ਦਿਨ ਇਹਨਾਂ ਨੇ ਟਾਰਗੇਟ ਪੂਰਾ ਕਰਨਾ, ਟਾਰਗੇਟ ਪੂਰਾ ਕਰਨਾ। ਸ਼ਾਬਾਸ਼ ਏ ਪਿਓ ਨੂੰ ਪੂਰੇ ਤੇਰੇ। ਕੀਤੇ ਤੇ ਸਲਾਮ ਅਲੈਕੁਮ, ਅੱਲਾ ਅੱਲਾ ਖੈਸ ਅੱਲਾ। ਹੁਣ ਸਾਡਾ ਦੋਵਾਂ ਦਾ ਆਵਾਮ ਦੀ ਤਰਫੋਂ ਇਹ ਸਵਾਲ ਹੈ ਬਈ ਫੂਡ ਅਥਾਰਟੀ ਕਦੋਂ ਜਾਗਸੀ? ਜਦੋਂ ਇਹ ਦੁਨੀਆ ਮੁੱਕ ਜਾਸੀ, ਬਿਮਾਰੀਆਂ 'ਚ ਮੁਬਤਲਾ ਹੋਸੀ, ਉਦਾਂ ਇਹ ਜਾਗਸੀ। ਤੁਹਾਡੀ ਕੀ ਸਲਾਹ ਹੈ ਭਰਾਵਾਂ ਦੀ? ਕਮੈਂਟ ਸੈਕਸ਼ਨ ਵਿੱਚ ਆਪਣੀ ਸਲਾਹ ਜ਼ਰੂਰ ਦੱਸਣੀ ਹੈ। ਆਪਣੇ ਵੀਰਾ MA ਅੰਸਾਰੀ ਅਖਤਰ ਸਮੇਤ ਜੋਕਾਂ ਨੂੰ ਦਿਓ ਇਜਾਜ਼ਤ। ਅੱਲਾ ਬੇਲੀ।